ਆਪਾਂ ਜੀ ਅੱਜ ਖਾਸ ਤੌਰ ਤੇ ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਬਾਰੇ ਡਿਸਕਸ ਕਰਾਂਗੇ E2 ਵੀਜ਼ਾ ਇਨ ਪਾਰਟਿਕੂਲਰ। ਤੇ ਉਹਦਾ ਰੀਜ਼ਨ ਇਹ ਹੈ ਕਿ ਸਾਨੂੰ ਕਾਫੀ ਕੈਨੇਡਾ ਤੋਂ ਆਪਣੇ ਯੂਰਪ ਤੋਂ ਕਾਫੀ ਲੋਕੀ ਜਿਹੜੇ ਨਾ ਹੁਣ ਟੂਰਿਸਟ ਵੀਜ਼ੇ ਲੈ ਕੇ ਉਰੇ ਆਏ ਆ। ਕਈ ਜਿਹੜਾ ਵੀਜ਼ਾ ਵੇਵਰ ਹੁੰਦਾ 90 ਦਿਨ ਦਾ ਉਹਦੇ ਬੇਸ ਤੇ ਇੱਥੇ ਆਏ ਆ। ਤੇ ਉਹਦੀਆਂ ਕਾਫੀ ਜ਼ਿਆਦਾ ਜਿਹੜੀਆਂ ਕਾਲਾਂ ਆ ਰਹੀਆਂ, ਜਿਹੜੇ ਬਿਜ਼ਨਸ ਵਾਲੇ ਬੰਦੇ ਆ ਉੱਥੇ, ਕਾਰੋਬਾਰੀ ਬੰਦੇ ਜਿਹੜੇ ਹੈਗੇ ਆ, ਤੇ ਉਹਨਾਂ ਨੂੰ ਜ਼ਿਆਦਾਤਰ ਇਹੀ ਆ ਕਿ ਲੋਕਾਂ ਨੂੰ ਪਤਾ ਨਹੀਂ, ਸਾਲਮ ਤੋਂ ਇਲਾਵਾ ਕੁਝ ਪਤਾ ਨਹੀਂ ਹੈ ਨਾ ਕਈਆਂ ਜੀ। ਨੂੰ। ਸੋ ਇਹ ਪਹਿਲਾਂ ਵੀ ਆਪਾਂ ਟੌਪਿਕ ਉੱਦਾਂ ਡਿਸਕਸ ਕਰ ਚੁੱਕੇ ਹਾਂ, ਪਰ ਅੱਜ ਥੋੜ੍ਹੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਜਿਹੜੇ ਯੂਰਪੀਅਨ ਸਿਟੀਜ਼ਨ ਆ, ਕੈਨੇਡੀਅਨ ਸਿਟੀਜ਼ਨ ਆ, ਹੁਣ ਯੂਰਪ ਦੇ ਵਿੱਚ ਸਾਰੀਆਂ ਕੰਟਰੀਆਂ ਨਹੀਂ ਇਹਦੇ ਵਿੱਚ ਆਉਂਦੀਆਂ। ਠੀਕ ਹੈ। ਤੇ ਇਹ ਇਹਨਾਂ ਦੇ ਨਾਲ ਇੱਕ ਟਰੀਟੀ ਕੀਤੀ ਹੁੰਦੀ ਆ US ਨਾਲ, ਇਹਨੂੰ ਕਹਿੰਦੇ ਆ E2 ਟਰੀਟੀ, ਹੈ ਨਾ। ਤੇ ਉਹਨੂੰ ਤੁਸੀਂ ਗੂਗਲ ਕਰੋ ਕਿ E2 ਕੰਟਰੀ ਲਿਸਟ, ਤੇ ਤੁਹਾਨੂੰ ਉਹਨਾਂ ਨੇ E2 ਦੀਆਂ ਲਿਸਟ ਦੱਸ ਦੇਣੀ ਕਿਹੜੀਆਂ ਕੰਟਰੀਆਂ ਦੇ ਵਿੱਚ ਆਉਂਦੀਆਂ ਤੇ ਕਿਹੜੀਆਂ ਨਹੀਂ ਆਉਂਦੀਆਂ। ਠੀਕ ਹੈ। ਤੇ ਕਾਫੀ ਕੰਟਰੀ ਜਿੱਦਾਂ ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, UK, ਇਹ ਜਿਹੜੇ ਮੇਨ ਮੁੱਖ, ਜਿਹੜੇ ਇਟਲੀ ਹੋ ਗਿਆ, ਫਰਾਂਸ ਹੋ ਗਿਆ, ਇਹ ਕੰਟਰੀਜ਼ ਜਿੱਦਾਂ ਇਹਦੇ ਵਿੱਚ ਆਉਂਦੀਆਂ। ਤੇ ਇੱਕ ਜਿੱਦਾਂ ਐਗਜ਼ਾਮਪਲ ਦਿੰਦੇ ਆ ਕਿ ਪੁਰਤਗਾਲ ਜਿਹਨੂੰ ਕਹਿੰਦੇ ਆ, ਉਹ ਇਹਦੇ ਵਿੱਚ ਨਹੀਂ ਆਉਂਦਾ, ਹੈ ਨਾ। ਕਈ ਉੱਥੋਂ ਪੁੱਛਦੇ ਕਿ ਮੇਰਾ ਕੀ ਬਣੂਗਾ। ਸੋ ਉਹਨਾਂ ਨਾਲ ਟਰੀਟੀ ਨਹੀਂ ਕੀਤੀ, ਉਹ ਲੋਕੀ ਨਹੀਂ ਇੱਥੇ ਆ ਸਕਦੇ। ਪਰ ਤਕਰੀਬਨ ਜਿਹੜੇ ਇਟਲੀ ਵਾਲੇ ਆ, ਜਰਮਨੀ ਵਾਲੇ ਆ, ਫਰਾਂਸ ਵਾਲੇ ਆ, UK ਵਾਲੇ ਆ, ਇੱਥੋਂ ਦੀ ਕਾਫੀ ਸਾਨੂੰ ਇਨਕੁਆਇਰੀ ਜਿਹੜੀ ਆਉਂਦੀ ਹੈ। ਤੇ ਕੈਨੇਡਾ ਵਾਲੇ, ਹੈ ਨਾ। ਤੇ ਈਵਨ ਕੈਨੇਡਾ ਵਾਲੇ ਕਈ ਲੋਕੀ ਜਿਹੜੇ PR ਬਣ ਚੁੱਕੇ ਆ, ਸਟੂਡੈਂਟ ਆਏ ਸੀਗੇ, PR ਬਣ ਚੁੱਕੇ ਆ। ਉਹ ਆਪਣੀ ਆਰਥਿਕ ਤੰਗੀਆਂ ਕਾਰਨ ਕਈ ਵਾਰੀ ਇੱਥੇ ਲੋਕੀ ਆਉਣਾ ਚਾਹੁੰਦੇ ਆ, ਤੇ ਉਹ ਆਪਣੇ ਪੇਪਰ ਖਰਾਬ ਕਰ ਲੈਂਦੇ ਆ। ਕਈ ਬਾਰਡਰ ਵੀ ਟੱਪ ਕੇ 2 ਨੰਬਰ 'ਚ ਆ ਜਾਂਦੇ ਆ। ਈਵਨ ਸਾਡੇ ਕੋਲ ਕਈ ਇੱਦਾਂ ਦੇ ਵੀ ਆ ਕਿ ਸਿਟੀਜ਼ਨ ਸੀਗੇ ਜਿਹੜੇ ਇਹ ਕੰਟਰੀਆਂ ਦੇ ਵਿੱਚ, ਤੇ ਉਹਨਾਂ ਦੇ ਜਵਾਕ ਵਗੈਰਾ ਵੀ ਉੱਥੇ ਯੂਰਪ ਦੇ ਵਿੱਚ ਪੈਦਾ ਹੋਏ ਸੀਗੇ, ਤੇ ਉਹ ਵੀ ਆਪਣਾ ਪਾਸਪੋਰਟ ਵਗੈਰਾ ਵੀ, ਉਹਨੂੰ ਵੀ ਪੇਪਰ ਖਰਾਬ ਕਰਕੇ, ਆਪਣੇ ਜਿਹੜੇ ਏਜੰਟਾਂ ਦੀ ਸਲਾਹ ਕਰਕੇ, ਤੇ ਇੱਥੇ ਆ ਜਾਂਦੇ ਆ 2 ਨੰਬਰ ਦੇ ਵਿੱਚ। ਸੋ ਉਹਨਾਂ ਦੇ ਬਾਰੇ ਇਹ ਆ ਕਿ ਉਹਨਾਂ ਨੂੰ ਸਾਡੇ ਨਾਲ ਜਿੱਦਾਂ ਕੰਸਲਟੇਸ਼ਨ ਵੀ ਕਰਦੇ ਆ। ਸੋ ਉਹਨਾਂ ਨੂੰ ਇਹ ਸਲਾਹ ਪਹਿਲਾਂ ਤਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਹੈ ਨਾ, ਕਿ ਦੇਖੋ ਜਿਹੜਾ ਇੱਕ ਵਕੀਲ ਆ, ਜਿੱਦਾਂ ਹੁਣ ਤੁਸੀਂ ਆਏ ਆ ਸਾਡੇ ਨਾਲ ਕੰਸਲਟ ਕਰਦੇ ਆ, ਮੰਨ ਲਓ $250 ਸਾਡੀ ਕੰਸਲਟੇਸ਼ਨ ਹੈ ਨਾ, ਬੇਸਿਕ। ਉਹਦੇ ਵਿੱਚ ਤੁਹਾਨੂੰ ਇੱਕ ਵਕੀਲ ਕਹਿ ਰਿਹਾ ਕਿ ਯਾਰ ਤੂੰ ਵਾਪਸ ਚਲ ਜਾ, ਆਪਣੇ ਪੇਪਰ ਨਾ ਖਰਾਬ ਕਰ, ਸਹੀ ਤਰੀਕੇ ਨਾਲ ਵਾਪਸ ਆ, ਹੈ ਨਾ। ਨਹੀਂ ਤਾਂ ਵਕੀਲ ਨੂੰ ਤਾਂ ਇਹ ਚਾਹੀਦਾ ਕਿ ਯਾਰ ਮੇਰਾ ਹੋਰ ਮੈਨੂੰ ਕੇਸ ਦਊਗਾ, ਹੋਰ ਮੇਰੇ ਪੈਸੇ ਬਣੂਗੇ, ਰਾਈਟ। ਪਰ ਇਹ ਹੈ ਕਿ ਜਿਹੜੀ ਇਹ ਵਾਲੀ ਹੁਣ ਸਲਾਹ ਕਈ ਵਾਰੀ ਦਿੰਦੇ, ਉਹ ਕਹਿੰਦੇ ਨਹੀਂ ਯਾਰ ਤੂੰ ਮੈਨੂੰ ਹੱਲ ਨਹੀਂ ਦੱਸਿਆ, ਕੋਈ ਤਰੀਕਾ ਨਹੀਂ ਦੱਸਿਆ, ਪੂਰੇ ਪੱਕੇ ਹੋਣ ਦਾ ਤਰੀਕਾ ਦੱਸ। ਤੇ ਕਈ ਵਾਰੀ ਆਪਾਂ ਨਾ ਇਹ ਨੋਟਿਸ ਕਰਦੇ ਹਾਂ ਕਿ ਲੋਕੀ ਸਹੀ ਜਿਹੜੀ ਸਲਾਹ ਨਹੀਂ ਮੰਨਣਾ ਨਹੀਂ ਚਾਹੁੰਦੇ ਇਹਨੂੰ। ਕਿਉਂਕਿ ਵੇਖਾ ਵੇਖੀ ਬੜੀ ਆ ਕਿ ਮੈਨੂੰ ਹੁਣ ਨਾ ਪਿੱਛੇ ਮੁੜਨਾ ਪੈ ਜਾਵੇ, ਨਾਲ ਵਾਲਾ ਮੇਰੇ ਕਿੱਦਾਂ ਇੱਥੇ ਟਿਕਿਆ ਪਿਆ, ਤੇ ਉਹਨੇ ਤਾਂ ਅਸਾਈਲਮ ਫਾਈਲ ਕਰਤਾ, ਉਹਦਾ ਤਾਂ ਵਰਕ ਪਰਮਿਟ ਵੀ ਆ ਗਿਆ, ਮੇਰਾ ਕੀ ਬਣੂਗਾ, ਹੈ ਨਾ। ਹਾਂਜੀ ਬਿਲਕੁਲ। ਸੋ ਉਹਨਾਂ ਲੋਕਾਂ ਨੂੰ ਇਹ ਹੈ ਕਿ ਜੇ ਦੱਸੀਏ ਅੱਗੇ ਕਿ ਜਦੋਂ ਇਹਨਾਂ ਦੀ ਤਰੀਕ ਲੱਗੇ ਆਉਂਦੀ ਆ, ਆਹੀ ਇਟਲੀ, ਫਰਾਂਸ ਵਾਲੇ ਜਿਹੜੇ ਉਹ ਆ, ਜਿਹੜੇ ਵਕੀਲਾਂ ਨੇ ਉਦੋਂ ਕੇਸ ਫਾਈਲ ਕੀਤਾ ਹੁੰਦਾ ਇਹਨਾਂ ਦਾ ਝੂਠ ਸੱਚ ਬੋਲ ਕੇ, ਉਹ ਫਿਰ ਆਪਣਾ ਪੱਲਾ ਛਡਾ ਲੈਂਦਾ ਕਿ ਤੇਰਾ ਕੁਝ ਹੋ ਨਹੀਂ ਸਕਦਾ, ਤੂੰ ਤਾਂ ਝੂਠ ਬੋਲਿਆ, ਤੇਰਾ ਤਾਂ ਰੈਕਡ ਨਿਕਲ ਆਣਾ। ਤੇ ਫਿਰ ਆਪਣਾ ਨਾ ਉਦੋਂ ਕੀ ਹੁੰਦਾ ਕਿ ਬੰਦਾ ਇੱਥੇ ਕਾਰੋਬਾਰ ਵੀ ਪਾ ਲੈਂਦਾ, ਬਿਜ਼ਨਸ ਵੀ ਅੱਗੇ ਵੱਧ ਜਾਂਦਾ ਕਾਫੀ ਜ਼ਿਆਦਾ, ਜਵਾਕ ਵਗੈਰਾ ਵੀ ਸਕੂਲ ਜਾਣ ਲੱਗ ਪੈਂਦੇ ਆ। ਸੋ ਸਿਚੁਏਸ਼ਨ ਥੋੜੀ ਹੋਰ ਔਖੀ ਹੋ ਜਾਂਦੀ ਹੈ। ਸੋ ਜਿੱਦਾਂ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਨਹੀਂ, ਆਉਂਦੇ ਆ ਪਹਿਲਾਂ ਵਰਕ ਪਰਮਿਟ ਕਰਦੇ ਆ, ਦੇਖਦੇ ਆ ਫਿਰ 5 ਸਾਲ ਬਾਅਦ, 10 ਸਾਲ ਬਾਅਦ ਕੀ ਹੋਊਗਾ। ਸੋ 10 ਸਾਲ ਬਾਅਦ ਕੋਈ ਤੁਹਾਡੀ ਜ਼ਿੰਦਗੀ ਸੌਖੀ ਨਹੀਂ ਹੋਣੀ, ਕਿਉਂਕਿ ਤੁਹਾਨੂੰ ਫਿਰ ਇਸ ਦੇਸ਼ ਨਾਲ ਪਿਆਰ ਪੈ ਜਾਣਾ, ਤੁਸੀਂ ਇੱਥੇ ਸੈੱਟ ਹੋ ਜਾਣਾ, ਸਾਰਾ ਜਵਾਕ ਤੁਹਾਡੇ ਇੱਥੇ ਗਿੱਝ ਜਾਣੇ ਆ। ਸੋ ਇਦਾਂ ਕਿ ਸਲਾਹ ਜਿਹੜੀ ਸਹੀ ਇਹੀ ਆ ਕਿ ਉਹ ਜਿਹੜੇ ਬੰਦੇ ਆ ਜਿਹੜੇ ਕਿਤੇ ਫਰਮਲੀ ਸੈਟਲਡ ਹੈਗੇ ਆ, ਸਪੈਸ਼ਲੀ ਜਿਹਨਾਂ ਕੋਲ ਪਾਸਪੋਰਟ ਵਗੈਰਾ ਹੈਗੇ ਆ, ਉਹ ਪੱਕੇ ਤਰੀਕੇ ਨਾਲ ਜਿਹੜਾ ਹੈਗਾ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਇੱਥੇ ਆਉਣ। ਤੇ ਇਨਵੈਸਟਮੈਂਟ ਦੇ ਕਈ ਵਾਰੀ ਪੈਸੇ ਨਹੀਂ ਹੁੰਦੇ, ਤੇ ਉਹਨਾਂ ਨੂੰ ਸਲਾਹ ਹੀ ਹੁੰਦੀ ਕਿ ਵਾਪਸ ਜਾਓ ਆਪਣੇ ਜਿਹੜੇ ਯੂਰਪ ਕੰਟਰੀ 'ਚ ਹੈਗੇ ਆ, ਪੈਸੇ ਦਾ ਇੰਤਜ਼ਾਮ ਕਰੋ ਉੱਥੋਂ ਦੀ ਆਪਣੀ ਇਨਵੈਸਟਮੈਂਟ ਦਾ, ਤੇ ਖੁਦ ਆ ਕੇ ਇੱਥੇ ਆਪਣੇ ਬਿਜ਼ਨਸ ਰਾਹੀਂ, ਜਿਹੜਾ ਪੱਕੇ ਰਾਹੀਂ ਤੁਸੀਂ ਇੱਥੇ ਆਓ। ਸੋ ਇਹ ਜਿਹੜੀ ਸਲਾਹ ਮੇਨ ਹੈਗੀ ਆ। ਇਹ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਹੈ ਕਿ ਕਈ ਵਾਰੀ ਲੋਕੀ ਡਰਦੇ ਆ ਕਿ ਯਾਰ ਪਤਾ ਨਹੀਂ ਮੈਂ ਸਿੱਧੇ ਤੌਰ ਤੇ ਆਇਆ ਤੇ ਮੈਨੂੰ ਵਾਪਸ ਨਹੀਂ ਉਹਨਾਂ ਨੇ ਆਉਣ ਦੇਣਾ ਆ ਇੱਦਾਂ। ਸੋ ਉਹਨਾਂ ਨੇ ਇੱਕ ਵਾਰੀ ਆਲਰੇਡੀ ਤੁਹਾਨੂੰ ਵੀਜ਼ਾ ਦੇ ਦਿੱਤਾ ਵਾ। ਜੇ ਨਹੀਂ ਉਹਨਾਂ ਨੇ, ਤੁਸੀਂ ਆ ਕੇ ਕਦੋਂ ਮੁੜ ਕੇ ਵਾਪਸ ਜਾਂਦੇ ਆ, ਤੁਸੀਂ ਇੱਕ ਵਾਰੀ ਆਲਰੇਡੀ ਉਹਨਾਂ ਨੂੰ ਸ਼ੋਅ ਕਰਤਾ ਕਿ ਮੈਂ ਘੁੰਮਣ ਫਿਰਨ ਆਇਆ ਸੀਗਾ, ਮੈਂ ਚੱਲ ਗਿਆ ਵਾਪਸ, ਹੈ ਨਾ। 1-2 ਵਾਰੀ ਤੁਸੀਂ ਟਿਕ ਮਾਰਿਆ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ, ਜਿਹੜਾ ਬੰਦਾ ਇੱਕ ਵਾਰੀ ਰੂਟੀਨ 'ਚ ਵਿਜ਼ਿਟ ਕਰਕੇ ਵਾਪਸ ਗਿਆ ਵਾ। ਵਾਪਸ ਗਿਆ। ਠੀਕ ਹੈ। ਸੋ ਬਿਲਕੁਲ ਆਪਾਂ ਨੂੰ ਬਹੁਤ ਸਾਰੇ ਜਿਹੜੇ ਕਾਲ ਕਰਦੇ ਆ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ, ਉਹ ਵੀ ਚਾਹੁੰਦੇ ਆ ਕਈ ਵੀ ਪਰਿਵਾਰਾਂ ਸਮੇਤ ਆ ਜਾਈਏ, ਕਈ ਪਰਿਵਾਰ ਅੱਧੇ ਇੱਧਰ ਆ, ਅੱਧੇ ਉੱਧਰ ਆ। ਉਹ ਹੁੰਦਾ ਉਹਨਾਂ ਨੂੰ ਵੀ ਅਸੀਂ ਸਾਰੇ ਜਾਣੇ ਇੱਕੋ ਥਾਂ ਦੇ ਉੱਤੇ ਇਕੱਠੇ ਹੋ ਜਾਈਏ, ਤੇ ਫਿਰ ਉਹ ਉਹਨਾਂ ਦੀ ਕੰਟਰੀ ਆਫ ਚੋਇਸ ਮੋਸਟਲੀ ਅਮਰੀਕਾ ਜਿਹੜੀ ਉਹ ਬਣਦੀ ਆ।
ਅਮਰੀਕਾ 'ਚ ਆਉਣ ਦੇ ਦੇਖੋ ਤਰੀਕੇ ਹੈਗੇ ਤੇ ਹੈਗੇ ਹੀ ਆ, ਪਰ ਕਈ ਵਾਰੀ ਲੰਮਾ ਪ੍ਰੋਸੈਸ ਉਸ ਦੇ ਵਿੱਚ ਹੋ ਜਾਂਦਾ ਆ। ਬਟ ਇਹ ਕੁਛ ਜਿਹੜੀਆਂ E2 ਟਰੀਟੀ ਵਾਲੀਆਂ ਕੰਟਰੀਜ਼ ਆ, ਇਹਨਾਂ ਦੇ ਨਾਲ ਤੁਸੀਂ ਆ ਜਾਂਦੇ ਆ। ਇਵੈਂਚੁਅਲੀ ਤੁਸੀਂ ਜਿਹੜੇ ਆ ਹੌਲੀ-ਹੌਲੀ ਇਸ ਦੇ ਵਿੱਚ ਪੱਕੇ ਹੋ ਜਾਓਗੇ, ਗ੍ਰੀਨ ਕਾਰਡ ਜਿਹੜਾ ਉਹ ਤੁਹਾਨੂੰ ਮਿਲ ਜਾਊਗਾ। ਇਹ ਇੱਕ E2 ਤੇ E1 ਇਹ ਡਿਫਰੈਂਟ ਆ, ਜਾਂ ਅੱਜ ਆਪਾਂ ਸਿਰਫ E2 ਵਾਲੀ ਹੀ ਗੱਲ ਕਰ ਰਹੇ ਹਾਂ? ਜਿਹੜਾ E1 ਆ ਉਹ ਹੈਗਾ ਟ੍ਰੀਟੀ ਇਨਵੈਸਟਰ, ਠੀਕ ਸੌਰੀ ਹੈ, E2 ਹੈਗਾ ਟ੍ਰੀਟੀ ਇਨਵੈਸਟਰ ਤੇ E1 ਹੈਗਾ ਟ੍ਰੀਟੀ ਟ੍ਰੇਡਰ, ਜਿਹੜਾ ਕੰਟਰੀ ਨਾਲ ਟ੍ਰੇਡ ਕਰਦਾ। ਠੀਕ ਹੈ। ਸਾਡੇ ਐਕਚੁਅਲੀ ਇਹਦੇ ਵਿੱਚ ਉਦਾਂ ਤੁਹਾਨੂੰ ਆਫ ਟਾਪਿਕ ਥੋੜੀ ਜਿਹੀ ਗੱਲ ਦੱਸਦਾ ਕਿ ਕਲਾਇੰਟ ਕਈ ਵਾਰੀ ਕਿੱਦਾਂ ਲੱਭਦੇ ਨੇ। ਜੀ। ਤੇ ਸਾਡੇ ਜਿੱਦਾਂ ਹੁਣ ਇੱਥੇ ਸੀਗੀ ਸੈਨੋਜ਼ ਵਿੱਚ ਨਾ ਵਾਈਨ ਸ਼ਾਪ ਸੀਗੀ, ਤੇ ਹੂੰ, ਇੱਥੋਂ ਲੰਘਦੇ ਵੜਦੇ ਜਿੱਦਾਂ ਕਿ ਵੀ ਨਾ ਉਹਨੇ ਗੱਲ ਕਰਨੀ, ਉਹ ਕਹਿੰਦੀ ਮੈਂ ਇਟਲੀ ਚੱਲ ਜਾਣਾ ਨਾ, ਉਹਦਾ ਹਸਬੈਂਡ ਉੱਥੋਂ ਦਾ ਸੀਗਾ। ਹੂੰ, ਤੇ ਉਹ ਆਪਣੀ ਵਾਈਨ ਵਗੈਰਾ ਜਿਹੜੀ ਸੀਗੀ ਇਟਲੀ ਤੋਂ ਇੰਪੋਰਟ ਕਰਾਉਂਦੇ ਸੀਗੇ। ਤੇ ਹੂੰ, ਇਟਲੀ ਦੇ ਵਿੱਚ ਇੱਕ ਬੰਦਾ ਸੀਗਾ, ਉਹ ਜਿਹੜਾ ਉਹਨਾਂ ਨੂੰ ਵਾਈਨ ਭੇਜਦਾ ਸੀਗਾ, ਤੇ ਉਹਨਾਂ ਹੂੰ, ਦਾ ਜਿੱਦਾਂ $1 ਲੱਖ ਦੀ ਜਿੱਦਾਂ ਸੇਲ ਪਰਚੇਜ਼ ਦਾ ਕੰਮ ਸੀਗਾ। ਠੀਕ, $1 ਲੱਖ ਦਾ ਹਰ ਸਾਲ ਜਿੱਦਾਂ ਕਾਫੀ ਚਿਰਾਂ ਤੋਂ ਚੱਲਦਾ ਸੀਗਾ, ਟ੍ਰੇਡਿੰਗ ਕਰਦੇ ਸੀਗੇ। ਹੂੰ, ਇਹ ਜਿਹੜੀ ਲੇਡੀ ਸੀਗੀ, ਇਹਨੇ ਵਿਆਹ ਕਰਾ ਲਿਆ ਉੱਥੇ ਇਟਲੀ ਵਾਲੇ ਬੰਦੇ ਨਾਲ, ਤੇ ਉਹ ਵੀ ਸਿਟੀਜ਼ਨ ਸੀਗਾ, ਪਰ ਇਹ ਉੱਥੇ ਰਹਿਣਾ ਚਾਹੁੰਦੇ ਸੀ। ਜਿੱਦਾਂ ਇਹਨਾਂ ਨੇ ਪੈਸਾ ਪੂਸਾ ਚੰਗਾ ਕਮਾ ਲਿਆ ਸੀ ਉਰੇ। ਹੁਣ ਜਿੱਦਾਂ ਕਈ ਵਾਰੀ ਲੋਕਾਂ ਨੂੰ ਚਾਹ ਹੁੰਦਾ ਕਿ ਯੂਰਪੀਅਨ ਕੰਟਰੀ ਚਾਹੀਏ ਹੈ ਨਾ, ਜਿਹੜੇ ਇੱਥੇ ਸੈੱਟ ਸੁੱਟ ਹਾਂਜੀ, ਹੁੰਦੇ ਆ। ਹੂੰ, ਹੂੰ, ਜਿਹੜੇ ਉੱਥੇ ਵਾਲੇ ਆ ਨਹੀਂ ਪੈਸਾ ਜੇ ਬਣਿਆ ਉਹਨਾਂ ਦਾ, ਉਹ ਕਹਿੰਦੇ ਇੱਧਰ ਨੂੰ ਆਈਏ ਅਮਰੀਕਾ ਨੂੰ। ਜਿਹੜਾ ਉਹ ਵਾਲਾ ਬੰਦਾ ਸੀਗਾ ਵਿਨੇ ਵਾਲਾ, ਉਹ ਕਹਿੰਦਾ ਮੈਂ ਇੱਧਰ ਆਣਾ ਵਾ, ਇਹ ਕਹਿੰਦੇ ਉੱਧਰ ਜਾਣਾ। ਤੇ ਦੋਨੋਂ ਕੰਟਰੀਆਂ ਦੀ ਜਿੱਦਾਂ ਟ੍ਰੀਟੀ ਕੰਟਰੀ ਸੀਗੀ, ਤੇ ਉਹ ਜਿਹੜਾ ਸੀਗਾ ਬੰਦਾ ਉਹ E1 ਤੇ ਆਇਆ ਸੀਗਾ ਆਪਣਾ ਟ੍ਰੀਟੀ ਟ੍ਰੇਡਰ ਤੇ, ਕਿਉਂਕਿ ਠੀਕ ਹੈ, ਟ੍ਰੇਡ ਵਾਲੀਅਮ ਸੀਗੀ ਉਹਦੀ, ਤੇ ਵਾਈਨਾ ਵੂਇਨਾ ਉੱਥੋਂ ਦੀ ਸ਼ਿਪ ਕਰਦਾ ਸੀਗਾ, ਉਹਦੇ ਹੂੰ, ਬੇਸ ਤੇ ਜਿਹੜਾ ਆਇਆ। ਹੁਣ ਉਹ E1 ਜਿਹੜਾ ਹੈਗਾ, ਜਿਹਨਾਂ ਦੇ ਬਿਜ਼ਨਸ ਆਲਰੇਡੀ ਚੱਲਦੇ ਆ, ਜਿਹਨਾਂ ਦੀ ਆਲਰੇਡੀ ਅਮਰੀਕਾ ਦੇ ਨਾਲ ਡੀਲਿੰਗ ਹੈਗੀ ਹੈ ਨਾ, 1 ਹੂੰ, ਲੱਖ ਉੱਤੇ ਤੁਹਾਡੀ ਆਪਸ ਦੇ ਵਿੱਚ ਗੁੱਡਸ ਜਾਂ ਸਰਵਿਸਿਜ਼ ਜਿਹੜੀਆਂ ਟ੍ਰੇਡ ਹੋਈਆਂ। ਤੇ ਉਹ ਜ਼ਿਆਦਾਤਰ ਜਿਹੜੇ ਕਾਰੋਬਾਰ ਚੱਲਦੇ ਆ, ਕੰਪਨੀਆਂ ਦੋਨੋਂ ਪਾਸੇ ਐਗਜ਼ਿਸਟ ਕਰਦੀਆਂ, ਉਹਨਾਂ ਦਾ ਹੁੰਦਾ। ਤੇ ਜਿਹੜਾ E2 ਆ, ਜਿੱਦਾਂ ਕੋਈ ਨਵਾਂ ਬੰਦਾ, ਕੋਈ ਮੰਨ ਲਓ ਟਰੱਕ ਡਰਾਈਵਰ ਆ, ਕੋਈ ਰੈਸਟੋਰੈਂਟ ਓਨਰ ਆ, ਜ਼ਿਆਦਾਤਰ ਸਾਨੂੰ ਰੈਸਟੋਰੈਂਟ ਓਨਰ ਕੰਟੈਕਟ ਕਰਦੇ ਆ ਇਹਦੇ ਵਿੱਚ, ਜਿਨ੍ਹਾਂ ਨੇ ਆ ਕੇ ਆਪਣੇ US ਦੇ ਵਿੱਚ ਬ੍ਰੈਂਡ ਨਿਊ ਬਿਜ਼ਨਸ ਖੋਲ੍ਹਣਾ, ਉਹ E2 ਇਨਵੈਸਟਮੈਂਟ ਵੀਜ਼ੇ ਰਾਹੀਂ ਆਉਂਦੇ ਆ। ਤੇ ਆਪਣੇ ਵਾਲੇ ਜਿਹੜੇ ਬੰਦੇ ਆ ਪੰਜਾਬੀ, ਜ਼ਿਆਦਾਤਰ ਉਹ E2 ਵੀਜ਼ੇ ਦੇ ਵਿੱਚ ਫਾਲ ਕਰਦੇ ਆ, ਜਿਨ੍ਹਾਂ ਦਾ ਅਜੇ ਅਮਰੀਕਾ ਦੇ ਨਾਲ ਕੋਈ ਕਨੈਕਸ਼ਨ ਨਹੀਂ, ਪਰ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਆ ਤੇ ਉਹ ਆ ਕੇ ਇੱਥੇ ਬਿਜ਼ਨਸ ਕਰਨਾ ਚਾਹੁੰਦੇ ਆ, ਹਨਾ। ਤੇ ਇਹ ਤੋਂ ਪਹਿਲਾਂ ਅੱਗੇ ਜਾਈਏ ਇਸ ਟੌਪਿਕ ਦੇ ਵਿੱਚ, ਇਹਦੇ ਵਿੱਚ ਜਿਹੜਾ ਆਪਣਾ ਇੰਡੀਆ ਕੰਟਰੀ ਨਹੀਂ ਆਉਂਦਾ, ਸਭ ਤੋਂ ਜਿਹੜਾ ਕਾਮਨ ਸਵਾਲ ਇਹੀ ਹੈ ਕਿ ਮੈਂ ਵੀ ਇਨਵੈਸਟ ਕਰਨਾ। ਲੋਕੀ ਉਹਨੂੰ ਜਿਹੜੀ ਮੇਨ ਚੀਜ਼ ਆ ਉਹਨੂੰ ਅਣਦੇਖਾ ਕਰ ਦਿੰਦੇ ਆ ਕਿ ਇਹ ਸਾਰਿਆਂ ਵਾਸਤੇ ਨਹੀਂ ਹੈ, ਇਹ ਪਰਮਾਨੈਂਟ ਰੈਜ਼ੀਡੈਂਟ ਵਾਸਤੇ ਵੀ ਨਹੀਂ ਹੈ। ਇਹਦੇ ਲਈ ਤੁਹਾਨੂੰ ਕੰਟਰੀ ਦਾ ਪਾਸਪੋਰਟ ਚਾਹੀਦਾ, E2 ਕੰਟਰੀ ਦਾ ਪਾਸਪੋਰਟ ਚਾਹੀਦਾ। ਸੋ ਇਹ ਜਿੱਦਾਂ ਇਹਦੇ ਨਾਲ ਬਰਥ ਆਫ ਕੰਟਰੀ ਦਾ ਉਹਦਾ ਨਹੀਂ ਹੈਗਾ, ਤੁਹਾਡੇ ਕੋਲ ਜਿਹੜੇ ਸਿਟੀਜ਼ਨਸ਼ਿਪ ਆ ਉਹਦੇ ਤੇ ਉੱਤੇ ਡਿਪੈਂਡ ਆ। ਜੀ, ਜੀ, ਸਿਟੀਜ਼ਨਸ਼ਿਪ ਤੇ ਡਿਪੈਂਡ ਕਰਦਾ। ਠੀਕ ਆ, ਠੀਕ ਆ।